ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब अज 13 जून 2018 30 जेठ नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते सरोतियां नूं हमेशा तरह दस्सिए व्यूअर्स, जे तुसीं हक सच इंसाफ ते पैरा दिंदा इक्को एक चैनल TV 84 नूं देखना चाहते हो तो तुसीं देख सकते हो स्पैक्ट्रम केबल, आरसीएन केबल, बेल फाइव केबल इन कैनेडा, roku, जादू बॉक्स, शाबा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਜੋ ਅੱਜ ਦਾ ਅਹਿਮ ਇਸ਼ੂ ਹੈਗਾ ਉਸ ਬਾਰੇ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? देखो असी अपने वालों तो कल जदों कि जून के नाल संबंधित घटनावां दा रोस मुजाहरे विखावे और कैंडल लाइट विजल्स फ्रीडम मार्चिज का जिक्र किया है। तो मैं ये लफज किया सी कि भी आलमोस्ट हुण ये क्लोजिंग है, लेकिन अज ही सानू फ्रांस की सिटी पैरिस तो सरदार शंगारा सिंह मान जिहड़े कि पुराने खालिस्तानी घुलाटीए ने जी और बड़ी तंगदस्ती की हालत च भी जदों भी भावें वो फ्रांस दे विच 2002 का ऑस्टेंसिबल साइंस ऑफ रिलीजन बैन करने वाला कानून होए उस दे खिलाफ भी जिहड़ा उन्होंने संघर्ष किया और खालिस्तान की एम्बैसी जदों मुढ़ले दिनां च पैरिस दे विच खुली सी उस जमाने तो ही ਜਦੋਂ कि बहुत सारे तो पोस्ट 84 पीरीयड ਦੇ ਵਿੱਚ ਹੌਲੀ ਹੌਲੀ ਕੁਝ ਬਣੇ ਖਾਲਿਸਤਾਨੀ, ਕੁਝ ਹੁਣ ਉਹਦੀ ਬੈਂਡ ਵੈਗਨ ਤੋਂ ਉਤਰ ਗਏ। ਪਰ ਹਰ ਥਾਂ ਜਾਂ ਕਿਸੇ ਮੁਲਕ ਦੇ ਨਾਲ ਕਈ ਵਾਰੀ ਤੁਸੀਂ ਇੱਕ ਬੰਦੇ ਦਾ ਨਾਂ ਲੈਂਦੇ ਹੋ ਤੇ ਤੁਹਾਨੂੰ ਉਸ ਦੇਸ਼ ਦੇ ਵਿੱਚ ਜਿਹੜਾ ਉਹ ਨਜ਼ਰ ਆਉਂਦਾ ਹੈ ਕਿ ਭਾਈ ਸਾਡਾ ਬੰਦਾ ਇਹ ਹੈ। ਸੋ ਉਹਨਾਂ ਨੇ ਸਾਨੂੰ ਇੱਕ ਡੀਟੇਲ ਪ੍ਰੈਸ ਰਿਲੀਜ਼ ਭੇਜੀ ਹੈ, ਉਸ ਦੇ ਵਿੱਚ ਪਿਕਚਰਸ ਵੀ ਨੇ और 12 जून की डेटलाइन के नाल है कि किवें उत्थों के जिहड़े प्रमुख गुरुद्वारा साहब गुरुद्वारा सिंह सभा फ्रांस बॉबिनी दे विच है उन्होंने ऑर्गेनाइज किया और जिन्हां गुरुद्वारा साहबान के सहयोग नाल इन्हां ने बड़ा जबरदस्त प्रोटेस्ट जिहड़ा उत्थे टूअर फील्ड टावर उन्होंने लिखा है। हालांकि जां तां ये फ्रेंच दे विच इहदा प्रोनाउंसिएशन है, असीं आईफल टावर करके जानते हैं, जां ये कोई डिफरेंट प्लेस है, पर मैं वही पढ़ रहा जो उन्होंने पंजाबी प्रेस रिलीज है। और 3 बजे तो 6 बजे तक टूअर फील दे विच प्रोटेस्ट होया और दूसरा तरोका दरो स्टॉप दे उत्ते। और इस जिहड़े गुरुद्वारा साहबान ने जिवें मेन ऑर्गेनाइजर गुरुद्वारा सिंह सभा बॉबिनी फ्रांस, दूसरे गुरुद्वारा बाबा मखण शाह लोबाणा लू बुरजे इस गुरुद्वारा साहब ਦੀਆਂ ਸੰਗਤਾਂ ਤੇ ਗੁਰਦੁਆਰਾ ਸੱਚਖੰਡ ਗੁਰੂ ਤੇਗ ਬਹਾਦਰ ਸਾਹਿਬ ਬੂੰਦੇ ਇਹ ਉਹਨਾਂ ਦੇ ਟਾਊਨਸ ਦੇ ਨਾਂ ਹੋਣਗੇ ਔਰ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾਕੁਰਨੇਵ, ਇਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ। ਸੰਗਤਾਂ ਉੱਥੋਂ ਆਈਆਂ ਔਰ ਮੈਂ ਪਿਕਚਰਸ ਦੇ ਵਿੱਚ ਦੇਖਿਆ ਕਿ ਬੇਸ਼ੱਕ ਸਾਡੇ ਵਰਗੀਆਂ ਉਮਰਾਂ ਵਾਲੇ ਵੀ ਨੇ ਜਿਨ੍ਹਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਅਸੀਂ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ, ਪਰ ਉਹਦੇ ਵਿੱਚ ਯੰਗ ਫੇਸ ਵੀ ਨੇ ਔਰ ਖਾਸ ਤੌਰ ਤੇ ਜਦੋਂ ਬੱਚੀਆਂ ਨੂੰ ਬੀਬੀਆਂ ਨੂੰ ਮੈਂ ਦੇਖਦਾ ਐਕਟਿਵਿਜ਼ਮ ਵੱਲ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸਾਡੀ ਜਨਰੇਸ਼ਨ ਨੇ ਬਹੁਤਾ ਅਚੀਵ ਨਹੀਂ ਕੀਤਾ, ਅਸੀਂ ਬੀਬੀਆਂ ਨੂੰ ਪਿੱਛੇ ਹੀ ਰੱਖਿਆ, ਰੋਟੀਆਂ ਪਕਾਉਣ ਤੇ ਹੀ ਰੱਖਿਆ, ਪਰ ਘੱਟੋ ਘੱਟ ਬਾਹਰਲੇ ਮੁਲਕਾਂ 'ਚ ਸਾਡੀਆਂ ਬੱਚੀਆਂ ਜਿਹੜੀਆਂ ਕਿ ਕਿਸੇ ਗੱਲੋਂ ਵੀ ਘੱਟ ਨਹੀਂ ਨੇ ਉਹ ਜਿਹੜੀਆਂ ਨੇ ਬਰਾਬਰ ਦੀ ਐਜੂਕੇਸ਼ਨ ਵੀ ਲੈਂਦੀਆਂ ਔਰ ਐਕਟਿਵਿਜ਼ਮ ਵੀ ਪੂਰੇ। ਔਰ ਇਹੀ ਰੁਝਾਨ ਮੈਂ ਸੈਨ ਫਰਾਂਸਿਸਕੋ ਦੇ ਫਰੀडम ਮਾਰਚ ਵੇਲੇ ਵੀ ਦੇਖਿਆ ਕਿ ਬੇਸ਼ੱਕ ਜਿਹੜਾ ਹੈ ਉਹ ਛੋਟੀਆਂ ਬੱਚੀਆਂ ਵੀ ਔਰ ਉਹਨਾਂ 'ਚ ਜਿਹੜਾ ਜਜ਼ਬਾ ਔਰ ਜਿਹੜੀ ਕਲੈਰਿਟੀ ਹੈ। ਔਰ ਮੈਂ ਬਹੁਤ ਵਾਰ ਮਹਿਸੂਸ ਕਰਦਾ ਕਿ ਜਦੋਂ ਬੰਦਾ ਕੋਈ ਚੰਗੇ ਪਾਸੇ ਲੱਗਦਾ ਤੇ ਉਹ ਬੰਦਾ ਹੀ ਲੱਗਦਾ, ਪਰ ਜਦੋਂ ਅਸੀਂ ਬੀਬੀ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਚੇਤਨਾ ਹੁੰਦੀ ਹੈ ਤੇ ਉਹ 3 ਜਨਰੇਸ਼ਨਾਂ ਨੂੰ ਪ੍ਰਭਾਵਿਤ ਕਰਦੀ ਹੈ। ਉਹ ਸਾਰੀ ਤਬਦੀਲੀ ਪਤੀ ਨੂੰ ਵੀ, ਭਰਾ ਨੂੰ ਵੀ ਔਰ ਪੁੱਤਰ ਪੁੱਤਰੀ ਨੂੰ ਵੀ। ਸੋ ਜ਼ਾਹਰ ਹੈ ਕਿ ਵੀ ਜਿਹਨਾਂ ਜ਼ਮਾਨਿਆਂ ਦੇ ਵਿੱਚ ਇਹ ਗੱਲ ਹੁੰਦੀ ਸੀ ਕਿ ਭਾਈ ਜੇ ਜਿਵੇਂ ਰਸ਼ੀਅਨ ਕਿਸੇ ਥਿੰਕਰ ਦੇ ਹਵਾਲੇ ਨਾਲ ਕਿਹਾ ਜਾਂਦਾ ਸੀ
कि मैनू कुछ अनुभवी मावां दे दिओ और मैं एक चंगा नेशन का निर्माण करांगा। और ज़ाहिर है कि भी असी जदों गुरबाणी के हवाले नाल जां गुरमत की रोशनी दे विच देखदे ते यही कानसैप्ट जिथे गुरु नानक साहब ने सो क्यों मंदा आखिए जित जम्मे राजान दे नाल एक पैरामीटर सैट कर दिता सी, उत्थे 10वें पातशाह ने कौर प्रिंस लकब दे नाल गातरे किरपान पा के जिहड़ा 4000 साल तो उत्थों दे सिस्टम च जिन्होंने अबला बनाया सी उसनूं सचमुच ही पावर दित्ती। और ये मैं देख रहा कि इन्हां मुल्कां दे विच जदों असीं एजुकेशन की गल करते हैं और लियाकत की गल करते हैं तो ये एक अपने आप दे विच बड़ा पावरफुल हथियार है। सो असीं जिहड़ा है उन्हां दा शुक्रिया भी अदा करते हैं फ्रांस दीयां सिख संगतां दा कि उन्होंने जिहड़ा इस घल्लूघारा 84 की याद और खास तौर पर जिहड़ा कनकलूजन एक पीरीयड सी जदों बहुत सारे यही कहते से जी असी तो उस एक्शन की जिहड़ी है वो विरोधता कर रहे हैं, असी इस तो अगे नहीं जाते। लेकिन जिवें उन्होंने प्रैस रिलीज दे विच उन्होंने बड़ी क्लीयरली इस गल नूं कहा, पूरा हवाला दे के गुरुद्वारियां दा जिन्हां दे मैं नाम लए ने, इस विखावे सैकड़ियां की गिणती फ्रांस के नौजवान बजुर्ग बीबियां बच्चियां ने हाज़री भरी और फिर गुरुद्वारा साहबान दे नाम ने कि भी जिथे संगतां ने 84 दे समूह शहीदां नूं शरधा दे फुल भेट किते, उत्थे भारती हुकूमत वालों घट गिणतियां नाल हो रहीआं धक्केशाहियां अते टप चुके जुल्मां दी हद नूं रज के कोसिया ते कहा कि जिन्ना चिर साडा अपना घर खालसा राज खालिस्तान नहीं बन जांदा उन्ना चिर साडा अते साडी पीढ़ियां दी इदां ही खज्जल खुआरी हुंदी रहेगी। उन्होंने कहा कि 93% शहीदियां दे के दूसरिਆਂ ਨੂੰ राज दवाउण वाले सिख अज खुद गुलाम होए पे ने। सो ये जिहड़ी स्पिरिट है कि हुण साडी अगली जनरेशन ने भी ये कनकलूड कर लिया कि भी बिना कौमी घर खालिस्तान दे बनाउण दे घर तां एग्जिस्ट करदे साडे कोल पीस ऑफ लैंड है 50,300 स्क्वायर किलोमीटर जिथे असी 70% ही हैं और दरियाए जड़ा वाघा बॉर्डर तो दरियाए जमुना तक साडी 80% पॉपूलेशन। हुण असीं उदों घर बनाउण दी गल करदे हैं रादर एप्रोप्रिएटली मैं भी बनाउण दी गल करदे लेकिन उन्होंने लिबरेट करवाना। ऑलरेडी साडा जिहड़ा फादरलैंड है मदरलैंड है वो इंडियन ऑक्यूपेशन थले असीं कोई इजराइल वांगू ये नहीं है कि यूरोप यहूदी बैठे ने अफ्रीका च बैठे ने दूजे ने उत्थे ले जाके 15% ਨੂੰ 85% बनाना है जिवें उन्होंने ओवर ए पीरियड ऑफ टाइम कीता। असी ऑलरेडी एग्जिस्ट करते हैं उस लैंड दे उत्ते जिथे साडी मेजोरिटी है और उस नूं जिहड़ा ऑक्यूपाई किया होया है इंडिया ने उन्हें कॉलोनी बनाया होया उन्होंने लिबरेट करवाउण। सो दूसरा पार्ट जिवें असी कल दा जिहड़ा पहला सैगमेंट डिस्कस कीता कि किवें इंग्लैंड दे विच जिहड़ा एक जज ने मरे शैकल ने फैसला दिता है कि जिहड़ा क्लासीफाइड डॉकूमेंट कर दिते सी उन्होंने उन्होंने वापस डीक्लासीफाई करो। एक फाइल उन्होंने सेंसिटिविटी ड्यू टू इंटैलीजेंस ये वो उन्होंने कहा भी वो रह सकती है। हुण मैं ये देख रहा सी हालांकि उसनूं दर्शकों ने काफ़ी सराहया क्योंकि हमेशा ही असी एक परसपैक्टिव दे विच किसी गल नूं करदे कि उस दे हवाले नाल ही क्योंकि सैन फ्रांसिस्को दा फ्रीडम मार्च भी सी और ज़ाहिर है कि जिस अंदाज दे विच इंडियन होम मिनिस्ट्री ने सिख फैडरेशन यूके नूं टारगेट किया उसका भी सी और जगमीत सिंह जिहड़े NDP दे प्रेजिडेंट ने उन्हां दी गल और सारियां चीज़ां ही तीनों ही डायस्पोरा सिखां दी एम्पावरमेंट दिखांदियां सी। पर मैं इन द हाइंड साइड जिन्हों कहंदे ने मैं सोच रहा सी कि भी इंडियन गवर्नमेंट और इंडियन मीडिया का इहदे ते की रिएक्शन होएगा कि की इंग्लैंड ने तां जिहड़ा रोल अदा किया वो कंसलटेटिंग एडवाइजरी जां कोई होर लैवल ते होएगा। पर जिस हुकूमत ने फुल स्केल अटैक किया जिन्हां ने प्लान किया 2-2.5 साल प्लैनिंग च लए मैं ये देखना चाहता सी कि की इस फैसले तो बाद कि डी क्लासीफाई करो कि भारत दे विच जिहड़े अपने आप नूं लोकतंत्रिक जमहूरी कहण वाले लोग मीडिया अदारे ने इलैक्ट्रॉनिक प्रिंट मीडिया दे जां सिख जथेबंदियां दा की रिएक्शन होएगा दूजियां की वो मंग करनगे कि इंग्लैंड का जिथे सैकेंडरी रोल सी
ਜੇ ਉਹ ਫਾਈਲਾਂ ਡੀਕਲਾਸੀਫਾਈ ਕੀਤੀਆਂ ਗਈਆਂ ਤੇ ਜਿਸ ਭਾਰਤ ਸਰਕਾਰ ਨੇ ਸਿੱਖਾਂ ਦੇ ਉੱਤੇ ਇਹ ਟੋਟਲ ਵਾਰ ਥੋਪੀ ਕਿ ਉਹ ਸਾਰੀਆਂ ਜਿਹੜੀਆਂ ਫਾਈਲਾਂ ਨੇ ਉਹ ਡੀਕਲਾਸੀਫਾਈ ਕੀਤੀਆਂ ਜਾਣ। ਬਿਲਕੁਲ। ਔਰ ਇਸ ਮੁੱਦੇ 'ਚ ਭਾਵੇਂ ਉਹਦਾ ਇੱਕ ਆਪਣਾ ਏਜੰਡਾ ਹੈ, ਸੁਬਰਾਮਨੀਅਮ ਸਵਾਮੀ ਜਿਹੜਾ ਇਹਨਾਂ ਦਾ RSS ਦਾ ਆਈਡੀਆਲੋਗ ਹੈ, ਪਿੰਡਾਂ ਵਾਲਿਆਂ ਦੇ ਨਾਲ ਵੀ ਮੁਲਾਕਾਤਾਂ ਦਾ ਉਹ ਜ਼ਿਕਰ ਕਰਦੇ ਆ, ਫਖਰ ਕਰਦੇ ਆ, ਉਹ ਆਪਣੇ ਆਪ ਨੂੰ ਇੱਧਰ ਵੀ ਵੇਚਦਾ ਹੈ ਸਿੱਖਾਂ 'ਚ। ਪਰ ਇਹ ਗੱਲ ਉਹਦੇ ਕ੍ਰੈਡਿਟ 'ਚ ਆਉਂਦੀ ਹੈ ਵੀ ਉਹਨੇ ਮੰਗ ਕੀਤੀ ਹੋਈ ਹੈ ਵੀ ਇਹ ਉਹਨੇ ਰਾਜ ਸਭਾ 'ਚ ਵੀ ਕਿਹਾ ਸੀ ਕਿ ਬਈ ਇਹਨੂੰ ਡੀਕਲਾਸੀਫਾਈ ਕਰੋ। ਸੋ ਮੈਂ ਇਹ ਦੇਖਣਾ ਚਾਹੁੰਦਾ ਸੀ ਵੀ ਇਹਨੂੰ ਕਿਵੇਂ ਰਿਐਕਟ ਕਰਨਗੇ ਕਿ ਵੀ ਇਹ ਇੰਗਲੈਂਡ ਦਾ ਜੇ ਰੋਲ ਦੀ ਨੂੰ ਡੀਕਲਾਸੀਫਾਈ ਕਰਨ ਦੀ ਗੱਲ ਹੋਈ, ਅਜੇ ਤੱਕ ਮੈਂ ਕੋਈ ਗਵਰਨਮੈਂਟ ਲੈਵਲ ਦਾ ਰਿਐਕਸ਼ਨ ਤੇ ਨਹੀਂ ਦੇਖਿਆ, ਮੀਡੀਆ ਦਾ ਵੀ, ਕਿਉਂਕਿ ਨਾਰਥ ਇੰਡੀਆ ਦੇ ਵਿੱਚ ਜਦੋਂ ਤੁਸੀਂ ਅੰਗਰੇਜ਼ੀ ਮੀਡੀਆ ਦੀ ਗੱਲ ਕਰਦੇ ਹੋ, ਭਾਵੇਂ ਦਿੱਲੀ ਜਾਂ ਬੰਬੇ ਐਡੀਸ਼ਨ ਤੋਂ ਬਾਅਦ ਪੰਜਾਬ ਔਰ ਇਸ ਖਿੱਤੇ 'ਚ ਹਰ ਵੱਡਾ ਅਖਬਾਰ ਹਿੰਦੁਸਤਾਨ ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਉਹਨਾਂ ਦੇ ਆਪਣੇ ਐਡੀਸ਼ਨ ਨੇ। ਬਿਲਕੁਲ। ਪਰ ਟ੍ਰਿਬਿਊਨ ਜੋ ਕੈਰੀ ਕਰਦਾ ਉਹਦੇ 'ਚ ਕਿਉਂਕਿ ਪੰਜਾਬ ਫੋਕਸਡ ਹਰਿਆਣਾ ਹਿਮਾਚਲ ਵੀ ਹੁੰਦਾ ਹੈ। ਸੋ ਹੁਣ ਇਹੀ ਟ੍ਰਿਬਿਊਨ ਅਖਬਾਰ ਇੱਕ ਪਾਸੇ ਜਦੋਂ ਅਸੀਂ ਦਿਆਲ ਸਿੰਘ ਮਜੀਠੀਆ ਦੇ ਨਾਂ ਦੇ ਕਾਲਜ ਬਦਲਣ ਦੀ ਗੱਲ ਕੀਤੀ, ਸਾਹਮਣੇ ਆਇਆ ਕਿਵੇਂ ਦਿਆਲ ਸਿੰਘ ਲਾਇਬ੍ਰੇਰੀ ਲਾਹੌਰ ਔਰ ਟ੍ਰਿਬਿਊਨ ਟਰਸਟ ਉਹਨਾਂ ਦੇ ਆਪਣੇ ਪੀਰੀਅਡ ਦੇ ਵਿੱਚ ਔਰ ਦਿਆਲ ਸਿੰਘ ਕਾਲਜ। ਲੇਕਿਨ ਤੁਸੀਂ ਇਹ ਅੰਦਾਜ਼ਾ ਲਾਓ ਕਿ 34 ਸਾਲ ਬੀਤਣ ਬਾਅਦ ਵੀ ਬਜਾਏ ਕਿ ਜੇ ਉੱਥੇ ਸੱਚਮੁੱਚ ਲੋਕਤੰਤਰ ਜਾਂ ਜਮਹੂਰੀਅਤ ਜਾਂ ਈਵਨ ਲਿਬਰਲ ਸਿਸਟਮ 'ਚ ਯਕੀਨ ਰੱਖਣ ਵਾਲੇ ਹੋਣ, ਤੇ ਇਸ ਫੈਸਲੇ ਤੋਂ ਬਾਅਦ ਉੱਥੇ ਬਿਆਨਾਂ ਦੀ, ਲਿਖਤਾਂ ਦੀ ਭਰਮਾਰ ਹੋਣੀ ਚਾਹੀਦੀ ਸੀ ਕਿ ਭਾਈ ਸਿੱਖਾਂ ਦੇ ਨਾਲ ਸਿੱਖ ਸਾਡੇ ਸ਼ਹਿਰੀ ਨੇ। ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਪੇਨਫੁਲ ਚੈਪਟਰ ਜੂਨ ਦੇ ਪਹਿਲੇ ਹਫਤੇ 'ਚ ਸ਼ੁਰੂ ਹੋਇਆ ਦਰਬਾਰ ਸਾਹਿਬ ਤੇ ਹਮਲੇ ਨਾਲ, ਇਸ ਦੀ ਕਲੋਜ਼ਿੰਗ ਹੋਣੀ ਚਾਹੀਦੀ ਹੈ। ਔਰ ਇਹਦੇ ਲਈ ਇਹ ਜ਼ਰੂਰੀ ਹੈ ਕਿ ਟਰੂਥ ਬਾਹਰ ਆਏ। ਜੇ ਉਹਨਾਂ ਦੇ ਕੋਲ ਕੋਈ ਨਹੀਂ, ਜੇ ਕਦੇ ਕੋਈ ਪਿੰਡਾਂ ਵਾਲਿਆਂ ਨੂੰ ਪਾਕਿਸਤਾਨ ਦਾ ਏਜੰਟ ਕਹਿੰਦਾ ਹੈ, ਕੋਈ ਅਮਰੀਕਾ ਦੀ CIA ਦੀ ਸਾਜ਼ਿਸ਼ ਦੱਸਦਾ ਹੈ, ਕੋਈ ਇੰਦਰਾ ਗਾਂਧੀ ਦੇ ਨਾਲ ਜੋੜ ਕੇ ਦੇਖਦਾ ਹੈ। ਸੋ ਇੱਕ ਜੈਨੂਇਨ ਮੰਗ ਹੈ ਕਿ ਵੀ ਜਿੰਨੀਆਂ ਤੁਹਾਡੀਆਂ ਫਾਈਲਾਂ ਨੇ ਪਰਟੇਨਿੰਗ ਟੂ ਇਹ ਸਾਰੇ ਇਸ਼ੂ ਦੇ ਉੱਤੇ 80 ਤੋਂ ਲੈ ਕੇ ਉਹ ਸਾਰੀਆਂ ਡੀਕਲਾਸੀਫਾਈ ਕਰ ਦਿਓ, ਲੋਕਾਂ ਨੂੰ ਪਤਾ ਲੱਗੇ ਵੀ ਕੌਣ ਕਿਹਦਾ ਏਜੰਟ ਸੀ, ਇੰਦਰਾ ਗਾਂਧੀ ਕਿਹਦੀ ਏਜੰਟੀ ਕਰ ਰਹੀ ਸੀ, KGB ਦਾ ਕੀ ਰੋਲ ਸੀ, M15 M16 ਦਾ ਕੀ ਸੀ, ਉਹਨਾਂ ਦੀ ਇਜ਼ਰਾਈਲ ਦੀ ਮੌਸਾਦ ਦਾ ਕੀ ਸੀ। ਇਹ ਮੰਗ ਤਾਂ ਕੀ ਕਰਨੀ ਹੈ। ਔਰ ਤੁਸੀਂ ਇਸ ਤਕਲੀਫ ਨੂੰ ਦੇਖੋ ਜਿਹੜੀ ਇਸ ਜੱਜ ਦੇ ਫੈਸਲੇ ਨਾਲ ਹੋਈ। ਟ੍ਰਿਬਿਊਨ ਦਾ ਅੱਜ ਦਾ ਐਡੀਟੋਰੀਅਲ ਹੈ, ਲੈਟ देयर ਬੀ ਲਾਈਟ, ਓਪਨ UK ਫਾਈਲਸ ਔਨ ਕਲੋਨੀਅਲ ਮਿਸਐਡਵੈਂਚਰਸ ਟੂ। ਹੁਣ ਇਹ ਉਹਨਾਂ ਨੇ ਕਿਹਾ ਜੀ ਹੁਣ ਜੇ ਇਹ ਫਾਈਲਾਂ ਇੰਗਲੈਂਡ ਖੋਲਣ ਲੱਗਾ ਤੇ ਜਿਹੜਾ ਗੋਰਿਆਂ ਦਾ ਰਾਜ ਜਿੰਨੀ ਦੇਰ ਚ ਰਿਹਾ ਹੈ ਭਾਰਤ ਦੇ ਉੱਤੇ, ਉਸ ਪੀਰੀਅਡ ਦੀਆਂ ਫਾਈਲਾਂ ਵੀ ਜਿਹੜੀਆਂ ਨੇ ਉਹ ਖੋਲੀਆਂ ਜਾਣ। ਹੁਣ ਉਹਦੇ ਚ ਇਹ ਨਹੀਂ ਕਹਿ ਰਿਹਾ ਕਿ ਵੀ ਇਹ ਜਿਹੜੀ ਗਵਰਨਮੈਂਟ ਚ ਤੁਸੀਂ ਇੱਥੇ ਬੈਠੇ ਹੋ, 70 ਸਾਲ ਤੁਹਾਨੂੰ ਲੁੱਟਦਿਆਂ ਹੋ ਗਏ ਨੇ ਮੁਲਕ ਨੂੰ, ਤੁਸੀਂ ਹਾਕਮ ਬਣੇ ਹੋਏ ਹੋ, ਜਾਣ ਲੱਗਿਆ ਤੁਹਾਨੂੰ ਬਾਣੀਆਂ ਨੂੰ ਜਿਹੜਾ ਅੰਗਰੇਜ਼ ਟ੍ਰੇਡਰ ਜਿਹੜਾ ਉਹ ਤੁਹਾਡੇ ਬਾਣੀਏ ਦੇ ਨਾਲ ਟ੍ਰੇਡ ਕਰਕੇ ਉਹਨੇ ਆਪਣੇ ਬਿਜ਼ਨਸ ਇੰਟਰਸਟ ਸੇਫ ਰੱਖੇ। ਲੇਕਿਨ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ ਤਕਲੀਫ ਹੋਈ ਹੈ ਇਹਨਾਂ ਨੂੰ। ਹਾਲਾਂਕਿ ਸ਼ੋਰ ਨਹੀਂ ਹੈ ਵੀ ਡੀਕਲਾਸੀਫਾਈ ਹੋਣਗੇ ਕਿ ਨਹੀਂ, ਕਿਉਂਕਿ ਅਗਲੇ ਜੁਲਾਈ ਮਹੀਨੇ ਤੱਕ ਡੇਟ ਦਿੱਤੀ ਹੈ, ਉਹਦੀ ਅਪੀਲ ਹੋਏਗੀ। ਹੋ ਸਕਦਾ ਅਪਰ ਕੋਰਟ ਜਿਹੜੀ ਹੈ ਉਹਨੂੰ ਐਪੈਲੇਟ ਕੋਰਟ ਉਹਨੂੰ ਫੈਸਲੇ ਨੂੰ ਬਦਲ ਦੇ। ਲੇਕਿਨ ਹੁਣ ਇਹ ਟ੍ਰਿਬਿਊਨ ਕਹਿੰਦਾ ਕਿ ਜੀ ਪਹਿਲਾਂ ਤਾਂ ਉਹਨੇ ਆਪਣਾ ਇਹ ਡਰਾਮਾ ਜਿਹਾ ਜਿਵੇਂ ਕਰਦੇ ਨੇ ਜੀ ਕਿ ਬਹੁਤ ਚੰਗਾ ਹੋਇਆ, ਰੀਸੈਂਟ ਡਿਸੀਜਨ ਆਫ UK ਇਨਫੋਰਮੇਸ਼ਨ ਰਾਈਟਸ ਟ੍ਰਿਬਿਊਨਲ ਜੱਜ to allow the release of majority of files relating to actions by British government before Operation Blue Star is a welcome breath of fresh air from the country that gave us draconian official secrets act in 1920। ਸ਼ੁਰੂ ਇਥੋਂ ਕੀਤਾ ਉਹਨੇ ਕਿਹਾ ਜੀ ਅੱਛਾ ਉਹ ਕਲਾਸੀਫਾਈ ਕਰਨਗੇ ਜਿਨ੍ਹਾਂ ਨੇ ਸਾਨੂੰ official secrets act ਜਿਹੜਾ 1923 ਦਿੱਤਾ। ਤੁਸੀਂ ਆਪਣਾ ਟਾਡਾ ਪੋਟਾ ਤੇ ਅੱਜ ਸਿਕਿਉਰਿਟੀ ਦੇ ਨਾਂ ਥੱਲੇ, ਸੈਡੀਸ਼ਨ ਦੇ ਨਾਂ ਥੱਲੇ ਅੰਗਰੇਜ਼ਾਂ ਨੇ ਕਿਸੇ ਸਰਬੱਤ ਖਾਲਸਾ ਅਟੈਂਡ ਕਰਨ ਵਾਲੇ ਨੂੰ, ਦਰਬਾਰ ਸਾਹਿਬ ਜਾਂ ਅਕਾਲ ਤਖਤ ਦੇ ਸਿੱਖ ਇਕੱਠ ਵਾਲੇ ਨੂੰ, ਜਦੋਂ ਤੱਕ ਉਹਨਾਂ ਨੂੰ ਇਹ ਨਹੀਂ ਸੀ ਕਿ ਅੰਗਰੇਜ਼ਾਂ ਦੇ ਖਿਲਾਫ ਕੋਈ ਕਾਰਵਾਈ ਹੈ, ਉਹਨਾਂ ਨੇ ਕਦੇ ਦੇਸ਼ ਧਰੋਹੀ ਨਹੀਂ ਸੀ ਬਣਾਇਆ। ਤੁਸੀਂ ਤਾਂ ਸਰਬੱਤ ਖਾਲਸਾ 'ਚ ਪਾਰਟਿਸਿਪੇਟ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਬਣਾਇਆ। ਤੁਸੀਂ ਤਾਂ ਰੈਫਰੈਂਡਮ 2020 ਦੇ ਜਿਹੜੇ ਪਲੈਕਾਰਡ ਜਾਂ ਪੋਸਟਰ ਲਾਉਣ ਵਾਲਿਆਂ ਨੂੰ ਦੇਸ਼ ਧਰੋਹੀ ਬਣਾਇਆ ਜਿਨ੍ਹਾਂ 12-12 14-14 ਸਾਲ ਦੇ ਬੱਚੇ ਨੇ। ਲੇਕਿਨ ਤੁਸੀਂ ਇਹਨਾਂ ਦੇ ਅੰਦਰਲਾ ਭਰਿਆ ਹੋਇਆ ਜ਼ਹਿਰ ਦੇਖੋ, ਇਹਨੂੰ ਲੱਗਦਾ ਹੈ ਕਿ ਵੀ ਇਹ ਕੀ ਕਰਤਾ ਅੰਗਰੇਜ਼ਾਂ ਨੇ। ਅਸੀਂ ਬਿਲਕੁਲ ਸਭ ਕੁਝ ਢੱਕਿਆ ਹੋਇਆ ਸੀ, ਇਹ ਹੁਣ ਡੀਕਲਾਸੀਫਾਈ ਹੋਏਗਾ, ਹੋਰ ਕੀ ਬਾਹਰ ਆਏਗਾ। ਉਹ ਕਹਿ ਰਿਹਾ ਜੀ ਇਹਨਾਂ ਨੇ ਜਿਹੜਾ ਇਹ ਸਾਰਾ ਜੱਜ ਮਰੇ ਸ਼ੈਂਕ ਨੂੰ ਉਹਨੇ ਕਿਹਾ ਕਿ ਜੀ ਬੜਾ
बहुत उन्हें चंगा कीता है, उन्हें ये फैसला दिता है और उन्होंने कहा कि भी हुणे इस गल नूं तां 30 साल हो गए ने, पर लेट वी सिविलाइजेशन नीड्स टू ड्रॉ लैसन्स फ्रॉम हिस्टरी lest they be condemned to repeat it. The history of British colonial rule in India is the one in which a series of उन्हें बजाय ये कहण दे कि जी इंग्लैंड ने जज ने फैसला दिता है जी इंडियन गवर्नमेंट भी उन्होंने डीक्लासीफाई करे ताकि लेट वी हैव बेटर रिलेशनशिप विद द सिक्स, इनू क्लोज करो चैप्टर नूं, जिन्हें जो गलती की है उन्होंने सामने लिया। पर वो उधर कह रहा कि ना 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 ये जिहड़ा अंग्रेज़ां ने ਸਾਡੇ ਨਾਲ ਕੀਤਾ ਦਾ ਜਲਿਆਂਵਾਲਾ ਬਾਗ ਮੈਸੈਕਰ ਆਫ 1919 in which almost 1000 persons were killed in 10 minutes, the Malabar wagon tragedy of 1921 in which 67 protesters died of suffocation while being transported in a goods wagon, और बंगाल ਦਾ ਫੇਮਿਨ ਅਕਾਲ। ਹੁਣ 1919 ਜਿਹੜਾ 1000 ਬੰਦਾ ਮਰਿਆ, ਹੰਟਰ ਕਮਿਸ਼ਨ ਬੈਠਾ, ਇਨਵੈਸਟੀਗੇਸ਼ਨ ਹੋਈ, ਰਿਕਾਰਡ ਸਾਹਮਣੇ ਹੈ, ਉਹਨੂੰ ਡਿਮੋਟ ਕੀਤਾ ਗਿਆ, ਟੱਬਰਾਂ ਨੂੰ ਜਿਹੜੀ ਹੈ ਉਹ ਕੰਪਨਸੇਸ਼ਨ ਦਿੱਤਾ ਗਿਆ। ਅੱਜ ਤੱਕ ਉਹ ਬਲੈਕ ਸਪੌਟ ਮੰਨਦੇ ਨੇ ਅੰਗਰੇਜ਼। ਤੁਸੀਂ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਫੌਜੀਆਂ ਨੂੰ ਰਾਸ਼ਟਰਪਤੀ ਭਵਨ 'ਚ ਸੱਦ ਕੇ ਆਨਰ ਕੀਤਾ ਔਰ ਤੁਸੀਂ ਅੱਜ ਤੱਕ ਨਾ ਮਰਿਆਂ ਦੀ ਲਿਸਟ ਜਿਹੜੇ ਤੁਸੀਂ ਮਾਰੇ ਔਰ ਉਹਨਾਂ ਨੂੰ ਜਿਹੜਾ ਤੁਸੀਂ ਪਾਇਲ ਬਣਾ ਕੇ ਢੇਰ ਲਾ ਕੇ ਮਿੱਟੀ ਦਾ ਤੇਲ ਲਾ ਕੇ ਸਾੜਿਆ ਜੀ। ਔਰ ਪਿੱਛੇ ਜੇ ਇੱਕ ਜਿਹੜੇ ਸਵੀਪਰ ਜਿਹੜੇ ਉਹਨਾਂ ਦੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਦੇ ਸੀ, ਉਹਦਾ ਇੱਕ ਇੰਟਰਵਿਊ ਮੈਂ ਪੂਰਾ ਨਹੀਂ ਦੇਖ ਸਕਿਆ। ਉਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਤਾਂ ਮਤਲਬ ਖਲੋ ਨਹੀਂ ਸੀ ਸਕਦੇ ਔਰ ਸਾਨੂੰ ਉਹਨਾਂ ਨੇ ਖੁੱਲੀ ਸ਼ਰਾਬ ਔਰ ਪੈਸਾ ਔਰ ਇਹ ਕਿਹਾ ਵੀ ਲਾ ਲਓ, ਘੜੀਆਂ ਵੀ ਲਾਈਆਂ, ਜਿਹੜਾ ਉਹ ਸਾਰੇ 'ਚ ਸੀ ਔਰ ਉਹ ਤੁਸੀਂ ਦੇਖ ਹੀ ਨਹੀਂ ਸਕਦੇ ਉਸ ਨੂੰ। ਅੱਗੇ ਮੈਂ ਉਹਨੂੰ ਕੰਟੀਨਿਊ ਨਹੀਂ ਕਰ ਸਕਿਆ। ਸੋ ਇਸ ਲੈਵਲ ਤੱਕ ਜਾ ਕੇ ਉਹਨੂੰ ਹੁਣ 100 ਸਾਲ ਪਹਿਲਾਂ ਦੇ 1919 ਦੇ ਜਲਿਆਂਵਾਲੇ ਬਾਗ ਦੇ ਨਾਲ ਜੋੜਨਾ ਕਿ ਜੀ ਅੰਗਰੇਜ਼ ਜਿਹੜੇ ਨੇ ਉਹ ਫਾਈਲਾਂ ਵੀ ਜਿਹੜੀਆਂ ਨੇ ਉਹਨਾਂ ਨੂੰ ਡੀਕਲਾਸੀਫਾਈ ਕਰਨ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਬਾਈ ਨੋ ਮੀਨਸ ਆਰ ਦਾ ਇਲਸ ਆਫ ਟੂਡੇ ਡਾਇਰੈਕਟ ਪੁਰਾਣੀਆਂ ਐਟਰੋਸਿਟੀਜ਼ ਨਾਲ ਭਾਵੇਂ ਕੋਈ ਤਾਲੁਕ ਨਹੀਂ, ਲੇਕਿਨ ਹਿਸਟਰੀ ਜਿਹੜੀ ਆ ਉਹ ਕਲੀਅਰ ਹੋਣੀ ਚਾਹੀਦੀ ਹੈ। ਔਰ ਬ੍ਰਿਟਿਸ਼ ਅੰਪਾਇਰ ਬੜਾ ਗ੍ਰੇਟ ਸਕਿੱਲ ਸੀ ਉਹਦੀ ਰਿਕਾਰਡ ਕੀਪਿੰਗ 'ਚ, ਔਰ ਹੁਣ ਜਿਹੜੀ ਹੈ ਉਹ ਇਨਫੇਮਸ ਵੀ ਨੇ ਕਿ ਉਹਨਾਂ ਨੇ ਬਲੰਡਰਸ ਆਫ ਦਾ ਪਾਸਟ ਨੂੰ ਓਪੇਕ ਮਿਸਟ ਦੇ ਵਿੱਚ ਲਿਆਂਦਾ। ਸੋ ਇਹਨੂੰ ਤੁਸੀਂ ਇੱਕ ਆਈਡੀਅਲ ਰਿਐਕਸ਼ਨ, ਆਈਡੀਅਲ ਇਸ ਲਈ ਕਿ ਇਹ ਹਿੰਦੂਤਵੀ ਜ਼ਹਿਨੀਅਤ, ਇਹ ਅਖੌਤੀ, ਇਹ ਕੋਈ RSS ਦਾ ਮਾਊਥਪੀਸ ਨਹੀਂ ਹੈ। ਇੱਕ ਦਿਆਲ ਸਿੰਘ ਮਜੀਠੀਆ ਇੱਕ ਸਰਦਾਰ ਦੇ ਪੈਸੇ ਨਾਲ ਜਿਹੜਾ ਇਹ ਉਹਦੀ ਇਨਵੈਸਟਮੈਂਟ ਦੇ ਨਾਲ ਸ਼ੁਰੂ ਹੋਇਆ ਅਖਬਾਰ ਹੈ, ਪਰ ਇਹ ਹੈ ਜਿਹੜਾ ਉਹਨਾਂ ਦੀ ਮਾਨਸਿਕਤਾ ਨੂੰ ਜ਼ਾਹਰ ਕਰਦਾ। ਔਰ ਇਹਨਾਂ ਦਾ ਹਾਲ ਇਹ ਹੈ, ਬਾਕੀ ਕੋਈ ਅਕਾਲੀ ਲੀਡਰ, ਕੋਈ ਸਿੱਖ ਲੀਡਰ ਇਸ ਲੈਵਲ ਦੇ ਉੱਤੇ ਉਹਨਾਂ ਦੀ ਥਾਂ ਤੇ ਲੰਗੜਾ ਜਿਹਾ ਬਿਆਨ ਜਿਹੜਾ, ਕਿਉਂਕਿ ਜਦੋਂ ਇਹ ਹੋ ਜਾਂਦਾ ਪੱਤਰਕਾਰ ਹੀ ਪੁੱਛ ਲੈਂਦੇ ਨੇ, ਆਪ ਤਾਂ ਇਹਨਾਂ ਨੂੰ ਪਤਾ ਵੀ ਨਹੀਂ। ਹੁਣ ਉਹ ਅਕਾਲੀ ਦਲ ਦਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੌਂਗੋਵਾਲ ਬਣਾਇਆ, ਉਹ ਜੋ ਜਿਹਾ ਪਹਿਲਾ ਲੌਂਗੋਵਾਲ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਸੀਰੀ ਸੀ, ਔਰ ਇਹੋ ਜਿਹਾ ਹੀ ਇਹ ਹੈ। ਇਹ ਤਾਂ ਬਿਲਕੁਲ ਹੀ ਜਿਹੜਾ ਉਹ ਉਹਦਾ ਤਾਂ MLA ਵੀ ਉਹ ਰਿਹਾ ਸੀ, ਕੋਈ ਥੋੜਾ ਬਹੁਤ ਡੇਰੇ ਡੂਰੇ 'ਚ ਰਹਿਣ, ਇਹ ਤਾਂ ਬਿਲਕੁਲ ਹੀ ਇਹਦਾ ਕੋਈ ਜਿਹੜਾ ਉਹ ਸੌਦਾ ਸਾਧ ਦੇ ਡੇਰੇ ਵੀ ਗਿਆ ਹੈ, ਤਨਖਾਹੀਆ ਵੀ ਬਣਿਆ। ਔਰ ਹੁਣ ਵੀ ਤੁਸੀਂ ਇਹਨਾਂ ਦਾ ਹਾਲ ਦੇਖੋ ਕਿ GST ਲੰਗਰ ਦੇ ਉੱਤੇ ਜਜੀਆ ਲਾਇਆ, ਔਰ ਜਦੋਂ ਇਹਨਾਂ ਨੇ ਡਰਾਮਾ ਕੀਤਾ ਕਿ ਜੀ ਸਰਵਪੋਜ ਯੋਜਨਾ 332 ਕਰੋੜ ਅਸੀਂ ਰੱਖਿਆ, ਬਾਹਰਲੇ ਸਿੱਖਾਂ ਨੇ ਸੋਸ਼ਲ ਮੀਡੀਆ ਤੇ ਰੌਲਾ ਪਿਆ ਕਿ ਜੀ ਇਹ ਤਾਂ ਤੁਹਾਡੇ ਲੰਗਰ ਨੂੰ ਡਿਕਰਾਈ ਕਰਤਾ ਜੀ, ਉਹਨੂੰ ਉਹ ਸਰਵਪੋਜ ਦੇ ਥੱਲੇ ਲੈ ਆਏ ਨੇ। ਉਹ ਤਾਂ ਗੁਰੂ ਸਾਹਿਬ ਨੇ ਅਕਬਰ ਦੀ ਨਹੀਂ ਸੀ ਮੰਨੀ, ਤੇ ਤੁਸੀਂ ਹੁਣ ਤੁਹਾਡੇ ਪ੍ਰਧਾਨ ਜਿਹੜਾ ਫਾਈਲਾਂ ਚੁੱਕ ਕੇ ਜਾਇਆ ਕਰੇਗਾ ਉਹਦਾ ਕੰਸੈਸ਼ਨ ਲੈਣ। ਤੇ ਨਾਲ ਦੀ ਨਾਲ ਹੀ ਇਹਨੇ ਲੌਂਗੋਵਾਲ ਦਾ ਵੀ ਬਿਆਨ ਆ ਗਿਆ ਤੇ ਸਰਕਾਰੀ ਜਥੇਦਾਰ ਦਾ ਵੀ ਆ ਗਿਆ। ਇਹਦੇ ਤੇ ਅਸੀਂ ਮੁੜ ਵਿਚਾਰ ਪਹਿਲਾਂ ਬੜੀ ਖੁਸ਼ੀ ਦਾ ਇਜ਼ਹਾਰ, ਪਰ ਜਦੋਂ ਪਿਛਲੇ 4-5 ਦਿਨ ਪਹਿਲਾਂ ਹਰਸਿਮਰਤ ਕੌਰ ਬਾਦਲ ਔਰ ਅਕਾਲੀ ਡੈਲੀਗੇਸ਼ਨ ਲੈ ਕੇ ਧੰਨਵਾਦ ਕਰਨ ਗਏ, ਪ੍ਰੈਸ ਕਾਨਫਰੰਸ ਕੀਤੀ, ਉਹਦੇ ਤੋਂ ਬਾਅਦ ਜਥੇਦਾਰ ਨੇ ਵੀ ਕਿਹਾ ਤਾਂ ਬਹੁਤ ਵਧੀਆ ਹੋ ਗਿਆ। ਇਹ ਇਕੱਲਾ ਲੰਗਰ ਹੀ ਨਹੀਂ, ਸਾਡੇ ਸਟਰਗਲ ਦਾ ਫਾਇਦਾ ਇਹ ਹੋਇਆ ਕਿ ਬਾਕੀ ਧਰਮਾਂ ਵਾਲਿਆਂ ਨੂੰ ਵੀ ਰਾਹਤ ਮਿਲ ਗਈ। ਇਹ ਬਹੁਤ ਵਧੀਆ, ਇਹੀ ਕੰਮ ਲੌਂਗੋਵਾਲ ਦਾ। ਸੋ ਜਿਹੜੇ ਇਸ ਲੈਵਲ ਦੇ ਨੇ, ਬਜਾਏ ਕਿ ਇਹ ਹੁਣ ਤੱਕ ਕੇਸ ਪਰਸਿਊ ਕਰਦੇ, ਕਿਉਂਕਿ ਹਮਲੇ ਦੇ ਅੰਦਰ ਹਮਲਾ ਫੌਜ ਨੇ ਉਸ ਕੰਪਲੈਕਸ ਤੇ ਕੀਤਾ ਜਿਸ ਦੇ ਉੱਤੇ ਜਿਹੜਾ ਸਿੱਖ ਕੌਮ ਦਾ ਕੰਪਲੈਕਸ ਹੈ, ਪਰ ਸ਼੍ਰੋਮਣੀ ਕਮੇਟੀ ਉਹਦੀ ਚੁਣੀ ਹੋਈ ਉਸੇ ਹੀ ਸੰਵਿਧਾਨ ਦੇ ਥੱਲੇ 1925 ਦੇ ਐਕਟ ਦੇ ਥੱਲੇ ਚੁਣੀ ਹੋਈ ਬਾਡੀ ਹੈ। ਔਰ ਇਹਨਾਂ ਨੇ ਲੰਗੜਾ ਜਿਹਾ ਉਦੋਂ ਵੀ ਜਦੋਂ ਥੋੜਾ ਜਿਹਾ ਪ੍ਰੈਸ਼ਰ ਪਿਆ 1000 ਕਰੋੜ ਰੁਪਏ ਦਾ ਕੰਪਨਸੇਸ਼ਨ ਦਾ ਜਿਹੜਾ ਉਹ ਦਾਵਾ ਦਿੱਲੀ ਕੋਰਟ 'ਚ 34 ਸਾਲ ਬੀਤ ਗਏ ਨੇ, ਕਿਸੇ ਨੂੰ ਕੋਈ ਪਤਾ ਨਹੀਂ ਹੈ ਕੌਣ ਵਕੀਲ ਹੈ, ਉਹ ਪਾਇਆ ਹੁੰਦਾ ਹੈ, ਅਰਜੀ ਲਿਖ ਕੇ ਪਾ ਦਿੱਤੀ ਹੋਣੀ ਹੈ ਜਦੋਂ ਕੋਈ। ਸੋ ਉਹ ਜਿਹੜਾ ਲੌਂਗੋਵਾਲ ਦਾ ਬਿਆਨ ਆਇਆ
उन्होंने कहा जी असी पहला ही जिहड़ा 1000 करोड़ डैमेज का सेंटर तो मंगया और ये लौंगोवाल का बयान है। वी वेलकम द यूके ट्रिब्यूनल्स डिसीजन। We want that the Indian government must also reveal official documents related to Operation Blue Star. The world should know about nefarious designs of forces that were behind the unpardonable act which had shaken the entire Sikh community. ਹੁਣ ਜ਼ਾਹਰ ਹੈ ਕਿ ਨਾ ਲੌਂਗੋਵਾਲ ਚਾਹੁੰਦਾ ਇਹਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ, ਬਾਦਲ ਥੋੜੀ ਜਾਣਗੇ। ਜੇ ਫਾਈਲਾਂ ਡਿਸਕਲੋਜ਼ ਹੁੰਦੀਆਂ ਨੇ ਫਿਰ ਉਹ ਜਿਹੜੀਆਂ 18 ਮੀਟਿੰਗਾਂ ਬਾਦਲ, ਬਰਨਾਲਾ, ਟੌੜਾ, ਰਾਮੂਵਾਲੀਆ, ਬਲਵੰਤ ਸਿੰਘ ਇਹਨਾਂ ਨੇ ਕੋਈ 에ਅਰਪੋਰਟ ਲਾਂਚ ਤੇ ਕੀਤੀ ਹੈ, ਕੋਈ ਇੰਦਰਾ ਗਾਂਧੀ ਦੀ ਕੋਠੀ ਕੀਤੀ ਹੈ, ਕੋਈ ਨਰਸਿਮਹਾ ਰਾਓ ਦੇ ਨਾਲ ਕੀਤੀ ਹੈ, ਕੋਈ ਪੀਸੀ ਅਲੈਗਜ਼ੈਂਡਰ ਨਾਲ, ਕਿ ਉਹ ਵੀ ਸਾਰੀਆਂ ਬਾਹਰ ਆਣਗੀਆਂ। ਫਿਰ ਇਹ ਵੀ ਆਏਗਾ ਵੀ ਕਿਵੇਂ ਜਿਹੜੀ ਫਾਈਨਲ ਗ੍ਰੀਨ ਸਿਗਨਲਿੰਗ ਹੈ ਉਹ ਬਾਦਲ ਐਂਡ ਟੌੜਾ ਐਂਡ ਕੰਪਨੀ ਨੇ ਦਿੱਤੀ ਕਿ ਜੀ ਇਹ ਹੁਣ ਸੰਤ ਪਿੰਡਾਂ ਵਾਲੇ ਸਾਡੇ ਕਾਬੂ 'ਚ ਨਹੀਂ, ਤੁਸੀਂ ਜੋ ਮਰਜ਼ੀ ਕਰ ਲਓ। ਬਾਦਲ ਤਾਂ ਉੱਥੋਂ ਖਿਸਕ ਗਏ ਤੇ ਟੌੜੇ ਲੌਂਗੋਵਾਲ ਨੇ ਜਿਹੜਾ ਉਹ ਸਰੈਂਡਰ ਦਾ ਜਿਹੜਾ ਉਹ ਆਪਣਾ ਡਰਾਮਾ ਰਚਿਆ। ਸੋ ਜ਼ਾਹਰ ਹੈ ਕਿ ਇਸ ਜਿਹੜਾ ਹਮਾਮ ਦੇ ਵਿੱਚ ਸਭ ਨੰਗੇ ਨੇ, ਅਕਾਲੀ ਉਸ ਦਾ ਹਿੱਸਾ ਨੇ। ਹੁਣੇ ਹੀ ਆਫਿਸ 'ਚ ਬੈਠੇ ਜਦੋਂ ਗੱਲਬਾਤ ਚੱਲ ਰਹੀ ਸੀ ਔਰ ਮੈਂ ਕਈ ਵਾਰੀ ਇਸ ਗੱਲ ਤੇ ਅਫਸੋਸ ਦਾ ਇਜ਼ਹਾਰ ਕਰਦਾ ਹਾਂ ਕਿ ਵੀ ਸਾਡੇ ਬਾਹਰ ਬੈਠੇ ਵੀਰ ਸੀਨੀਅਰ ਜਿਹੜੇ ਅੱਡ-ਅੱਡ ਗਰੁੱਪਾਂ 'ਚ ਨੇ ਉਹ ਕਈ ਵਾਰ ਜਿਹੜੇ ਯੰਗਸਟਰਸ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੀ ਥਾਂ ਉਹਨਾਂ ਨੂੰ ਜਿਹੜਾ ਉਹ ਡਿਸਕਰੇਜ ਕਰਦੇ ਨੇ ਜਾਂ ਕਈ ਵਾਰੀ ਡੀਫੇਮ ਕਰਦੇ ਨੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹੀ ਐਟੀਟਿਊਡ ਅਕਾਲੀ ਐਟੀਟਿਊਡ ਹੈ, ਹੋਰ ਕੀ ਹੈ। ਬਿਲਕੁਲ ਕਦੇ ਇਹੀ ਅਕਾਲੀ 1920 ਦੇ ਸੀ ਜਿਨ੍ਹਾਂ ਨੇ ਸੁਮਾਂ ਵਾਲੀਆਂ ਡਾਂਗਾਂ ਖਾਧੀਆਂ ਬੀਟੀ ਦੀਆਂ ਗੁਰੂ ਕੇ ਬਾਗ 'ਚ, ਜੈਤੋ ਦੇ ਵੇਲੇ ਉਸ ਮੋਰਚੇ ਦੇ ਮੁਕਾਮ ਤੇ ਮਸ਼ੀਨ ਗੰਨਾਂ ਦੇ ਸਾਹਮਣੇ ਅੜੇ, ਜੇਲ੍ਹਾਂ 'ਚ ਗਏ। ਆਮ ਅਕਾਲੀਆਂ ਬਾਰੇ ਮਸ਼ਹੂਰ ਸੀ ਕਿ ਕਸ਼ਹਿਰਾ ਪਰਨਾ ਮੋਢੇ ਤੇ ਹੀ ਰੱਖਦੇ ਨੇ, ਕਿਉਂਕਿ ਇੱਕ ਪਾਸੇ ਉਹ ਰਿਲੀਜ਼ ਹੋ ਕੇ ਆਉਂਦੇ ਸੀ ਤੇ ਅਗਲਾ ਮੋਰਚਾ ਸ਼ੁਰੂ ਹੋ ਜਾਂਦਾ ਸੀ, ਦੂਜੇ ਪਾਸੇ ਚਲੇ ਜਾਂਦੇ ਸੀ। ਔਰ ਕਿੱਥੇ ਉਹੀ ਅਕਾਲੀ ਜਦੋਂ ਗੁਰਦੁਆਰਾ ਐਕਟ ਬਣ ਗਿਆ, ਗੁਰਦੁਆਰੇ ਇਹਨਾਂ ਦੇ ਕੋਲ ਆ ਗਏ, ਉਸ ਤੋਂ ਬਾਅਦ ਐਸੇ ਗੁਰਦੁਆਰਿਆਂ 'ਚੋਂ ਨਿਕਲੇ ਹੀ ਨਹੀਂ। ਨਤੀਜਾ ਜਦੋਂ ਸੰਤ ਭਿੰਡਰਾਂ ਵਾਲੇ ਵਰਗਾ ਸੱਚਾ ਸੁੱਚਾ ਬੰਦਾ ਅੱਗੇ ਆਇਆ, ਸਭ ਤੋਂ ਜ਼ਿਆਦਾ ਫਿਕਰ ਇਹਨਾਂ ਨੂੰ ਪਿਆ ਕਿ ਵੀ ਇਹ ਤਾਂ ਸਾਡੇ ਤੋਂ ਗੁਰਦੁਆਰੇ ਖੋਹ ਲਏਗਾ। ਨਤੀਜੇ ਦੇ ਤੌਰ ਤੇ ਕਿਉਂਕਿ ਜਦੋਂ ਅਸੀਂ ਡੈਮੋਕ੍ਰੈਟਿਕ ਤਰੀਕਿਆਂ ਦੀ ਗੱਲ ਕਰਦੇ ਹਾਂ ਕਿ ਭਾਈ ਜਦੋਂ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ, ਅੱਜ ਵੀ ਜਦੋਂ ਕੋਈ ਇਹ ਗੱਲ ਕਹਿੰਦਾ ਜੀ ਫਰੀडम ਆਫ ਐਕਸਪ੍ਰੈਸ਼ਨ ਹੈ ਜੀ ਫਲਾਣੇ ਨੇ ਇਹ ਕੀਤਾ ਜੀ, ਗੱਲ ਇਹ ਨਹੀਂ ਹੈ। ਗੱਲ ਜਦੋਂ ਤੁਸੀਂ ਸੰਤ ਭਿੰਡਰਾਂ ਵਾਲਿਆਂ ਨੇ ਜਾਂ ਅਖੰਡ ਕੀਰਤਨੀ ਜਥਿਆਂ ਨੇ ਕਿਸੇ ਦੇ ਵੀ ਚਪੇੜ ਨਹੀਂ ਮਾਰੀ ਉਦੋਂ ਤੱਕ। 13 ਅਪ੍ਰੈਲ 1978 ਜਿਹਨੂੰ 40 ਸਾਲ ਬੀਤ ਚੁੱਕੇ ਨੇ, 13 ਸਿੰਘ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਹਿਰ 'ਚ ਨਰਕਧਾਰੀਆਂ ਵੱਲੋਂ ਮਾਰੇ ਜਾਂਦੇ ਨੇ, ਸ਼ਹੀਦ ਕੀਤੇ ਜਾਂਦੇ ਨੇ। ਸੰਤ ਵੀ ਔਰ ਅਖੰਡ ਕੀਰਤਨੀ ਜਥਾ ਵੀ ਉਹ ਇੰਤਜ਼ਾਰ 'ਚ ਸੀ ਜਸਟਿਸ। ਕੇਸ ਅੰਮ੍ਰਿਤਸਰੋਂ ਟ੍ਰਾਂਸਫਰ ਹੋ ਕੇ ਕਰਨਾਲ ਗਿਆ, ਇਨ ਕੈਮਰਾ ਚੱਲਿਆ, ਸਾਰੇ ਦੇ ਸਾਰੇ ਬਰੀ, ਕੋਈ ਦੋਸ਼ੀ ਨਹੀਂ। ਇਸ ਦੇ ਉਲਟ ਜੱਜਾਂ ਨੇ ਕਿਹਾ ਜੀ ਉੱਥੇ ਲੈਣ ਕੀ ਗਏ ਸੀ ਸਿੱਖ, ਪ੍ਰੋਟੈਸਟ ਕਿਉਂ ਕਰਨ ਗਏ ਸੀ। ਸੋ ਜ਼ਾਹਰ ਹੈ ਕਿ ਦੂਸਰਾ ਸਿਸਟਮ ਉਦੋਂ ਹੀ ਹੋਂਦ ਦੇ ਵਿੱਚ ਲਿਆਉਣ ਦੀ ਮਜਬੂਰੀ ਬਣੀ ਜਦੋਂ ਕਿ ਨੈਚੁਰਲ ਸਿਸਟਮ ਜਿਹੜਾ ਸੀ ਉਹਨੇ ਕੰਮ ਨਹੀਂ ਕੀਤਾ। ਸੋ ਇਸੇ ਤਰ੍ਹਾਂ ਜਦੋਂ ਅਸੀਂ ਇਲੈਕਟਰਲ ਪੋਲਿਟਿਕਸ ਦੀ ਗੱਲ ਕਰਦੇ ਹਾਂ, 1978 ਦਾ ਇਹ ਸਾਕਾ ਹੁੰਦਾ ਹੈ, 1979 ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਔਰ ਸੰਤ ਭਿੰਡਰਾਂ ਵਾਲੇ ਮਦਦ ਕਰਦੇ ਨੇ, ਜਿਹੜੇ ਪੰਥਕ ਸੋਚ ਵਾਲੇ ਨੇ। ਦਲ ਖਾਲਸਾ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਸੀ। ਪਰ ਈਵਨ ਭਾਈ ਅਮਰੀਕ ਸਿੰਘ ਜਿਹੜੀ ਬਿਆਸ ਦੀ ਸ਼੍ਰੋਮਣੀ ਕਮੇਟੀ ਸੀਟ ਹੈ ਉਹਦੇ ਤੋਂ ਹਾਰ ਜਾਂਦੇ ਨੇ। ਜੀਵਨ ਸਿੰਘ ਉਮਰਾਨੰਗਲ ਮਿਨਿਸਟਰ ਸੀ ਬਾਦਲ ਮਿਨਿਸਟਰੀ ਦਾ, ਕਿਉਂਕਿ ਰਾਧਾ ਸਵਾਮੀਆਂ ਦੀ ਵੋਟ ਜਿਹੜੀ ਹੈ ਉਹ ਉਹਨਾਂ ਨੂੰ ਪਵਾਈ ਜਾਂਦੀ। ਇਹੀ ਦੁਹਰਾ ਪੰਜਾਬ ਭਰ 'ਚ ਹੁੰਦਾ। ਹਿੰਦੂ ਵੀ ਜਿਹੜੇ ਨੇ ਉਹ ਵੋਟਾਂ ਬਣਾ ਕੇ, ਕਿਉਂਕਿ ਸਰਕਾਰ ਉਹਨਾਂ ਦੀ ਸੀ, ਉਹਨਾਂ ਨੂੰ ਵੋਟਾਂ ਪਾ ਕੇ। ਸੋ ਉਹਦੇ ਤੋਂ ਸੰਤਾਂ ਨੇ ਕਨਕਲੂਡ ਕਰ ਲਿਆ ਦੋਨੋਂ ਹੀ ਕਿ ਨਾ ਇਹਨਾਂ ਦੇ ਜਸਟਿਸ ਸਿਸਟਮ 'ਚੋਂ ਸਾਡੇ ਲਈ ਕੁਝ ਨਿਕਲਣੇ, ਨਾ ਇਹਨਾਂ ਦੇ ਇਲੈਕਸ਼ਨ ਸਿਸਟਮ 'ਚੋਂ ਸਾਡਾ ਜਿਹੜਾ ਅਸੀਂ ਸ਼੍ਰੋਮਣੀ ਕਮੇਟੀ ਵੀ ਜਿਹੜੀ ਆ ਆਪਣੀ ਪੰਥਕ ਸੋਚ ਵਾਲਿਆਂ ਦੀ ਨਹੀਂ ਬਣਾ ਸਕਦੇ। ਔਰ ਇਹੋ ਜਿਹੇ ਬਣਨਗੇ ਜੋ ਜੇ ਚਾਹੁੰਦੇ ਨੇ। ਔਰ ਉਹਦੇ ਤੋਂ ਬਾਅਦ ਫਿਰ ਜੋ ਸਾਹਮਣੇ ਆਇਆ, ਉਹਨਾਂ ਨੇ ਸਪਸ਼ਟਤਾ ਦੇ ਨਾਲ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ, ਔਰ ਇਹ ਬਿਲਕੁਲ ਜ਼ਾਹਰਾ ਤੌਰ ਤੇ ਉਹਨਾਂ ਕਿਹਾ ਵੀ ਇਹ ਹੁਣ ਮੰਗਣ ਵਾਲਾ ਕੰਮ ਨਹੀਂ ਹੈ। ਜਦੋਂ ਉਹਨਾਂ ਨੇ ਕਿਹਾ ਵੀ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਔਰ 34 ਸਾਲ ਬਾਅਦ ਵੀ ਅੱਜ ਵੀ ਉਹੀ ਪੋਜੀਸ਼ਨ ਹੈ। ਸੋ ਹੁਣ ਜਿਹੜੇ ਸਾਡੇ ਵੀਰ ਭੈਣਾਂ ਅਜੇ ਵੀ ਇੱਕ ਤਬਕਾ ਇਹ ਸੋਚੇ ਕਿ ਜੀ ਉਸ ਸਿਸਟਮ ਦੇ ਵਿੱਚ ਸਾਡੇ ਨਾਲ, ਤੇ ਆਹ ਦੇਖ ਲਓ ਕਿ ਡੀ ਕਲਾਸੀਫਾਈ ਇਧਰ ਇੰਗਲੈਂਡ ਦੀ ਅਦਾਲਤ ਦਾ ਜੱਜ ਕਰਦਾ
ਤੇ ਉੱਥੋਂ ਵਾਲਿਆਂ ਦੀ ਸੋਚ ਕੀ ਹੈ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ 36-01 37th Avenue Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।